ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਇੱਕ ਨਵਾਂ ਬਿੱਲ ਪ੍ਰਪੋਜ਼ ਕੀਤਾ ਜਾ ਰਿਹਾ ਹੈ ਕੈਲੀਫੋਰਨੀਆ ਦੇ ਲੈਜਿਸਲੇਚਰ ਦੇ ਵਿੱਚ, ਜਿਸ ਦੇ ਲਈ ਜਿਸ ਦੇ ਨਾਲ ਜਿਹੜੀ ਹਾਊਸਿੰਗ ਦੀ ਸਥਿਤੀ ਇਸ ਟਾਈਮ ਬਣੀ ਆ, ਜਿਨ੍ਹਾਂ ਨੂੰ ਹੁਣ ਅਨਸ਼ੈਲਟਰਡ ਇੰਡੀਵਿਜੂਅਲ ਕਿਹਾ ਜਾ ਰਿਹਾ ਹੈ ਜਾਂ ਹੋਮਲੈਸ ਜਿਨ੍ਹਾਂ ਨੂੰ ਆਪਾਂ ਕਹਿ ਲਈਏ, ਵੀ ਉਹਨਾਂ ਨੂੰ ਰੀਲੋਕੇਟ ਕਰਨ ਦੇ ਲਈ ਹਾਊਸਿੰਗ ਯੂਨਿਟਸ ਦੇ ਵਿੱਚ। ਇਸ ਬਿੱਲ ਦੇ ਤਹਿਤ ਇਹ ਚੀਜ਼ ਜਿਹੜੀ ਉਹ ਦੇਖੀ ਗਈ ਆ ਵੀ ਜਿਹੜੀ ਵੀ ਅਨਯੂਜ਼ਡ ਪਬਲਿਕ ਲੈਂਡ ਆ, ਉਸ ਨੂੰ ਜਿਹੜਾ ਇਸ ਚੀਜ਼ ਦੇ ਲਈ ਵਰਤਿਆ ਜਾਵੇ। SB 634 ਜਿਹੜਾ ਬਿੱਲ ਆ, ਇਸ ਨੂੰ ਲਿਆਂਦਾ ਆ, ਪ੍ਰਪੋਜ਼ ਕੀਤਾ ਹੈ ਸੈਨੇਟਰ ਜੋਸ਼ ਬੈਕਰ ਸੈਨ ਮਟੇਓ ਤੋਂ, ਜਿਹੜੇ ਡੈਮੋਕ੍ਰੇਟ ਆ। ਹੋਵੇਗਾ। ਇਹ ਜਿਹੜਾ ਸੈਨੇਟ ਬਿੱਲ 634 ਆ, ਇਸ ਦੇ ਨਾਲ ਕਹਿੰਦੇ ਵੀ ਨਾਨ ਪ੍ਰੋਫਿਟ ਹਾਊਸਿੰਗ ਡਿਗਨਿਟੀ ਮੂਵਸ ਵਾਲੇ ਜਿਹੜੇ ਡਿਵੈਲਪਰ ਆ, ਉਹਨਾਂ ਨੂੰ ਜਿਹੜੀ ਇਸ ਦੇ ਵਿੱਚ ਮਦਦ ਮਿਲ ਸਕਦੀ ਆ। ਡਿਗਨਿਟੀ ਮੂਵ ਨੇ ਅੱਜ ਇੱਕ ਪ੍ਰੈਸ ਰਿਲੀਜ਼ ਜਿਹੜੀ ਇਸ਼ੂ ਕਰਕੇ ਇਸ ਦੇ ਬਾਰੇ ਦੱਸਿਆ ਸੀਗਾ। ਇਹ ਪ੍ਰਪੋਜ਼ਡ ਬਿੱਲ ਦੇ ਨਾਲ ਜਿਹੜੇ ਰੀਲੋਕੇਟੇਬਲ ਹਾਊਸਿੰਗ ਯੂਨਿਟਸ ਆ ਹੋਮਲੈਸ ਲੋਕਾਂ ਦੇ ਲਈ, ਉਸ ਦੇ ਲਈ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਆ। ਅਨਯੂਜ਼ਡ ਪਬਲਿਕ ਲੈਂਡ ਨੂੰ ਉਸ ਚੀਜ਼ ਦੇ ਲਈ ਵਰਤਿਆ ਜਾਊਗਾ। ਕਹਿੰਦੇ ਵੀ ਥਾਊਜ਼ੈਂਡਸ ਆਫ ਪਾਰਸਲਸ ਐਕਸੈਸ ਲੈਂਡ ਦੇ ਵਿੱਚ ਇਸ ਟਾਈਮ ਪਏ ਆ, ਜਿਨ੍ਹਾਂ ਦੀ ਵਰਤੋਂ ਨਹੀਂ ਹੋ ਰਹੀ ਹੈਗੀ। ਇਸ ਕਰਕੇ ਜਿਹੜਾ ਆ, ਉਸ ਬਿੱਲ ਦੇ ਤਹਿਤ ਉਸ ਦੀ ਵਰਤੋਂ ਕਰਨੀ ਜਿਹੜੀ ਉਹ ਸ਼ੁਰੂ ਹੋ ਸਕਦੀ ਹੈ, ਜੇ ਇਹ ਪਾਸ ਹੋ ਜਾਂਦਾ ਆ। ਜੀ, ਕੈਲੀਫੋਰਨੀਆ ਦੇ ਜੋ ਰੈਜ਼ੀਡੈਂਟਸ ਆ, ਇਹਨਾਂ ਨੂੰ ਵਾਰਨਿੰਗ ਇਸ਼ੂ ਕੀਤੀ ਗਈ ਆ, ਕਿਉਂਕਿ ਸਨੋਫਾਲ ਜਿੰਨਾ ਜ਼ਿਆਦਾ ਹੋਇਆ ਆ, ਕਹਿੰਦੇ ਪਈ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਵੱਡਾ ਖਤਰਾ ਕੈਲੀਫੋਰਨੀਅਨਸ ਲਈ ਬਣਨ ਜਾ ਰਿਹਾ ਹੈਗਾ ਆ। ਕਹਿੰਦੇ ਵੀ ਇਮੀਡੀਏਟਲੀ ਜਿਹੜੇ ਆ ਪ੍ਰੀਕਾਸ਼ਨਸ ਲੈਣੀਆਂ ਪਊਗੀਆਂ ਜੋ ਕੈਲੀਫੋਰਨੀਆ ਦੇ ਵਸਿੰਦੇ ਆ, ਨਹੀਂ ਤਾਂ ਜਿਹੜਾ ਫਲੱਡ ਸੀਜ਼ਨ ਉਹ ਬਹੁਤ ਵੱਡਾ ਆਊਗਾ। ਲਾਰਜੈਸਟ ਸਨੋ ਪੈਕ ਔਨ ਦ ਰੈਕਡ, ਕਾਰਲਾ ਨਿਮਿਥ ਇੱਕ ਡਾਇਰੈਕਟਰ ਹੈਗੇ ਜੋ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਦੇ, ਉਹਨਾਂ ਨੇ ਇੱਕ ਆਪਣੀ ਸਟੇਟਮੈਂਟ ਜਾਰੀ ਕੀਤੀ ਆ, ਉਹਦੇ ਵਿੱਚ ਦੱਸਿਆ ਆ ਸਨੋ ਪੈਕ ਨੇ ਮੈਲਟ ਹੋਣਾ ਆਉਣ ਵਾਲੇ ਮਹੀਨਿਆਂ ਦੇ ਵਿੱਚ ਸ਼ੁਰੂ ਹੋ ਜਾਣਾ ਆ, ਤੇ ਇਹਦੇ ਨਾਲ ਜੋ ਸਟਰੀਮਸ ਆ ਉਹ ਪੂਰੀ ਤਰ੍ਹਾਂ ਫਲਕਚੁਏਟ ਕਰੂਗੀਆਂ, ਪੂਰੀ ਤਰ੍ਹਾਂ ਭਰੂਗੀਆਂ, ਤੇ ਉਹਦੇ ਨਾਲ ਜੋ ਫਲੱਡਿੰਗ ਆ ਉਹ ਆਉਣ ਦੇ ਬਹੁਤ ਜ਼ਿਆਦਾ ਚਾਂਸ ਬਣੇ ਹੋਏ ਹੈਗੇ ਆ। ਕਈ ਜਗ੍ਹਾ ਦੇ ਉੱਤੇ 61.1 ਇੰਚ 61.1 ਇੰਚ ਜੋ ਸਨੋ ਪਈ ਆ, ਇਹ ਐਵਰੇਜ ਕੱਢੀ ਗਈ ਆ। ਕਈ ਜਗ੍ਹਾ ਤੇ ਜ਼ਿਆਦਾ ਵੀ ਪਈ ਆ, ਕਈ ਤੇ ਘੱਟ ਵੀ ਪਈ ਆ, ਜੋ ਕਿ 237% ਐਵਰੇਜ ਨਾਲੋਂ ਜ਼ਿਆਦਾ ਹੈਗਾ। ਕੈਲੀਫੋਰਨੀਆ ਦੀ ਹਿਸਟਰੀ ਦੇ ਵਿੱਚ ਜੋ ਸਨੋ ਮੈਜਰਮੈਂਟਸ 1952, 1969 ਤੇ 1983 ਦੇ ਵਿੱਚ ਰਿਕਾਰਡਡ ਹੋਈਆਂ ਸੀਗੀਆਂ ਸਟੇਟ ਵਾਈਡ, ਜਿਹੜੀਆਂ ਕਿ 200% ਤੋਂ ਵੱਧ April 1 ਨੂੰ ਜੋ ਉਹ ਇਨਕਰੀਜ਼ ਸ਼ੋ ਹੋਈਆਂ ਸੀਗੀਆਂ। ਇਸ ਵਾਰ 237% ਐਵਰੇਜ ਨਾਲੋਂ ਜ਼ਿਆਦਾ ਜੋ ਸਨੋ ਆ ਉਹ ਪਈ ਹੈਗੀ ਆ। ਜੀ ਬਿਲਕੁਲ।